ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜੋ ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਵਿੱਚ ਜੋ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਨਾਜੀ ਭਾਰਤ ਹੁਣ 1984 ਸਮੇਂ ਪੰਜਾਬ ਵਿੱਚ ਅਪਣਾਈ ਨੀਤੀ ਨੂੰ ਕਸ਼ਮੀਰ ਵਿੱਚ ਲਾਗੂ ਕਰ ਰਿਹਾ ਹੈ। ਸੋ ਹੁਣ ਆਪਾਂ ਜੋ ਅਗਲਾ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो जे 45 ਦਿਨਾਂ ਤੋਂ ਭਾਰਤ ਨੇ ਕਸ਼ਮੀਰ ਦੇ 80 ਲੱਖ ਲੋਕਾਂ ਨੂੰ ਇੱਕ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਬਿਲਕੁਲ। ਤੇ ਦੁਨੀਆ ਦੇ ਵਿੱਚ ਜੇ ਦੇਖਣਾ ਹੋਏ ਅਸੀਂ ਅਕਸਰ ਕਹਿੰਦੇ ਹਾਂ ਕਿ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਉਹੀ ਅਸਲੀ ਦੋਸਤ ਹੁੰਦਾ ਹੈ ਜਿਹੜਾ ਲੋੜ ਵੇਲੇ ਕੰਮ ਆਏ, ਮੁਸੀਬਤ ਵੇਲੇ ਕੰਮ ਆਏ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਆਪਣੇ ਉਮਾ ਜਿਹੜੇ ਨੇ ਉਹਨਾਂ ਨੇ ਵੀ ਅੱਖਾਂ ਫੇਰੀਆਂ, ਸਾਊਦੀ ਅਰੇਬੀਆ ਹੋਏ, UAE ਹੋਏ, ਦੂਸਰੀਆਂ OIC ਦੀਆਂ ਮੈਂਬਰ ਕੰਟਰੀਜ਼ ਹੋਣ, ਪਾਕਿਸਤਾਨ ਹਿੱਕ ਤਾਣ ਕੇ ਨਾਲ ਖਲੋਤਾ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਸ ਪੈਸ਼ਨ ਨਾਲ ਕਸ਼ਮੀਰ ਦਾ ਜਿਹੜਾ ਕੇਸ ਪ੍ਰੈਜ਼ੈਂਟ ਕਰਦੇ ਨੇ ਉਸ 'ਚੋਂ ਬਿਲਕੁਲ ਜ਼ਾਹਰ ਹੁੰਦਾ ਹੈ ਕਿ ਇਹ ਕੋਈ ਸਿਆਸੀ ਕਲਾਬਾਜ਼ੀ ਨਹੀਂ ਹੈ। ਜਿਵੇਂ ਕਈ ਵਾਰ ਵਿਰੋਧੀ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜੀ ਉਹਨਾਂ ਦੇ ਹੱਥ ਮੁੱਦਾ ਆ ਗਿਆ, ਇਨਰ ਪ੍ਰੋਬਲਮਸ ਉੱਥੇ ਇਹ ਚੱਲ ਰਿਹਾ ਸੀ, ਉਹ ਚੱਲ ਰਿਹਾ ਸੀ, ਔਰ ਕਸ਼ਮੀਰ ਜਿਹੜਾ ਉਹਨਾਂ ਦੇ ਲਈ ਲਾਈਫ ਜੈਕਟ ਹੈ। ਮੈਂ ਸਮਝਦਾ ਹਾਂ ਵੀ ਕੋਈ ਵੀ ਉਹਨਾਂ ਦੀ ਥਾਂ ਤੇ ਜ਼ਿੰਮੇਵਾਰ ਨੇਤਾ ਹੁੰਦਾ ਜਦੋਂ ਇਸ ਲੈਵਲ ਦੇ ਉੱਤੇ ਕੋਈ ਚੈਲੰਜ ਆਉਂਦਾ ਤੇ ਬਾਕੀ ਹਰ ਚੀਜ਼ ਪਿੱਛੇ ਚਲੀ ਜਾਂਦੀ ਹੈ। ਔਰ ਪਾਕਿਸਤਾਨ ਨੇ ਔਰ ਹਰ ਇੱਕ ਨੂੰ ਇੰਤਜ਼ਾਰ ਹੈ 27 ਤਰੀਕ ਦਾ ਜਦੋਂ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਹੋਣਾ ਔਰ ਮੋਦੀ ਨੇ ਪਹਿਲਾਂ ਬੋਲਣਾ ਹੈ, ਇਮਰਾਨ ਖਾਨ ਉਹਨਾਂ ਨੇ ਬਾਅਦ 'ਚ ਬੋਲਣਾ ਹੈ। ਔਰ ਜਿਵੇਂ ਇਮਰਾਨ ਖਾਨ ਉਹਨਾਂ ਨੇ ਕਿਹਾ ਮੁਜ਼ੱਫਰਾਬਾਦ 'ਚ ਵੀ ਐਡਰੈਸ ਕਰਦੇ ਆ ਕਿ ਮੈਂ 27 ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਾਂਗਾ ਵੀ ਕੀ ਕਰਨਾ ਹੈ, ਮੈਂ ਤੁਹਾਡਾ ਕੇਸ ਬਹੁਤ ਮਜ਼ਬੂਤੀ ਨਾਲ ਜਨਰਲ ਅਸੈਂਬਲੀ ਦੇ ਵਿੱਚ ਪੇਸ਼ ਕਰਾਂਗਾ। ਹਾਲਾਂ ਜਿਵੇਂ ਅਸੀਂ ਅੱਗੇ ਵੀ ਕਿਹਾ ਵੀ ਉੱਥੇ ਪੇਸ਼ ਜਾਂ ਪੜ੍ਹੇ ਗਏ ਸਟੇਟਮੈਂਟਸ ਕੋਈ ਬਹੁਤਾ ਮਾਨੇ ਨਹੀਂ ਰੱਖਦੀਆਂ। ਬਹੁਤ ਵਾਰ ਇਸ ਵਾਰੀ ਜ਼ਰੂਰ ਦਿਲਚਸਪੀ ਹੋਏਗੀ, ਨਹੀਂ ਤਾਂ ਜਦੋਂ ਕੋਈ ਗੱਲ ਕਰ ਰਿਹਾ ਹੁੰਦਾ ਕੁਰਸੀਆਂ ਖਾਲੀ ਹੁੰਦੀਆਂ। ਓਪਨਿੰਗ ਡੇ ਜਦੋਂ ਪ੍ਰੈਜ਼ੀਡੈਂਟ ਅਮਰੀਕਾ ਐਜ਼ ਏ ਹੋਸਟ ਕੰਟਰੀ ਬੋਲਦਾ ਹੈ ਜਾਂ UN ਸੈਕਟਰੀ ਜਨਰਲ ਉਦੋਂ ਹੁੰਦਾ ਹੈ। ਬਾਅਦ 'ਚ ਇਸ ਵਾਰ ਕਿਉਂਕਿ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹੀ ਨਹੀਂ ਵੀ ਭਾਵਨਾਵਾਂ ਭੜਕੀਆਂ ਹੋਈਆਂ ਨੇ, ਹੁਣ ਇਹਨਾਂ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਵੈਸਟਰਨ ਕੰਟਰੀਜ਼ ਨੂੰ ਕਿ ਇਹ ਜਿਹੜਾ ਆਈਬਾਲ ਟੂ ਆਈਬਾਲ ਫੌਜ ਜਦੋਂ ਆ ਜਾਂਦੀ ਹੈ ਤੇ ਕੋਈ ਵੀ ਟ੍ਰਿਗਰਿੰਗ ਪੁਆਇੰਟ ਬਣ ਸਕਦਾ ਹੈ ਜਿਹੜਾ ਨਿਊਕਲੀਅਰ ਦੇ ਨਾਲ ਤਬਾਹੀ ਦਾ ਰਸਤਾ ਜਿਹੜਾ ਅਸਰ ਫਿਰ ਇਹਨਾਂ ਦੇ ਉੱਤੇ ਵੀ ਪਏਗਾ। ਸੋ ਇਸ ਵਾਰ ਇਹ ਸਾਰਾ ਦਿਲਚਸਪ ਹੋਏਗਾ ਕਿ ਕਿਹਨੇ ਕੀ ਕਿਹਾ, ਹਰ ਲਫ਼ਜ਼ ਜਿਹੜਾ ਉਹਨੂੰ ਐਨਾਲਾਈਜ਼ ਵੀ ਕੀਤਾ ਜਾਏਗਾ। ਔਰ ਮੋਦੀ ਨੇ ਕਿਉਂਕਿ ਉਹਨੂੰ ਇਹ ਪਤਾ ਹੈ ਵੱਡਾ ਕਲਪਰੇਟ ਹੈ, ਉਹਨਾਂ ਦੇ ਜਿਹੜੇ ਇੱਥੇ ਬੈਠੇ ਸੱਤਾ ਦੇ ਦਲਾਲ ਨੇ ਔਰ ਉਹਨਾਂ ਦੇ ਸੁਦਾਗਰ ਗੁਜਰਾਤੀ ਬਾਣੀਏ, ਉਹਨਾਂ ਨੇ ਇਹ ਦੱਸਣ ਦੇ ਲਈ ਕਿ ਇਸ ਤੋਂ ਪਹਿਲਾਂ ਕਿ ਇਹ ਮਰਡਰਰ ਜਿਹੜਾ ਇਹ ਗੰਦੇ ਕਾਲੇ ਚਿਹਰੇ ਵਾਲਾ ਅਗਲੀ ਫੇਸਡ ਮਰਡਰ UN 'ਚ ਆਏ, ਪਹਿਲਾਂ ਦੱਸੋ ਕਿ ਜੀ ਅਮਰੀਕਾ 'ਚ ਉਹਦੀ ਕਿੰਨੀ ਵੱਡੀ ਸਪੋਰਟ। ਸੋ ਉਹਨਾਂ ਨੇ ਹਿਊਸਟਨ ਪਲਾਨ ਕੀਤੀ 22 ਦੀ ਰੈਲੀ, 21 ਨੂੰ ਉਹਨੇ ਆਣੇ ਔਰ ਉੱਥੇ ਜੀ 50,000, ਫਿਰ ਉਹ 50,000 ਇੰਨੀ ਵਾਰੀ ਰਿਪੀਟ ਕਰਕੇ ਟਰੰਪ ਨੂੰ ਵੀ ਆਪਣੇ ਜਹਾਜ਼ ਤੇ ਚੜਾ ਲਿਆ, ਦੂਜੇ ਲਾਮਿਕ। ਔਰ ਹੁਣ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਇਹ ਜਿਹੜੇ ਵਿਰੋਧ ਪ੍ਰੋਟੈਸਟ ਕਰਨ ਵਾਲੇ ਨੇ ਵਾਇਲੈਂਸ ਕਰਨਗੇ, ਇਹ ਪਾਰਕਿੰਗ ਲਾਟਸ ਦੇ ਵਿੱਚ ਗੱਡੀਆਂ ਨੂੰ ਅੱਗ ਲਾ ਸਕਦੇ ਨੇ। ਔਰ ਅੱਜ ਹੀ ਟਾਈਮਜ਼ ਆਫ ਇੰਡੀਆ ਦੀ ਸਟੋਰੀ ਸਟਾਰ ਗੁਰਚਰਨ ਸਿੰਘ ਨੇ ਭੇਜੀ, ਮੈਂ ਡਿਟੇਲ ਤਾਂ ਨਹੀਂ ਦੇਖ ਸਕਿਆ, ਕਾਲੀ 'ਚ ਮੈਂ ਦੇਖੀ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਜਿਹੜੇ ਵਹਾਬੀ ਨੇ ਉਹ ਉੱਥੇ ਹਿਊਸਟਨ ਦੇ ਵਿੱਚ ਵਾਇਲੈਂਸ ਕਰਨ ਦੀ ਪਲੈਨਿੰਗ ਕਰ ਰਹੇ ਨੇ ਔਰ ਵਾਰਨ ਕਰਤਾ ਦੂਜਾ। ਮਤਲਬ ਇਹ ਹੈ ਕਿ ਕੋਈ ਇਹ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਇਹ ਵਾਇਲੈਂਸ ਕਰਨਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਇਹ ਉਸ ਤੋਂ ਪਹਿਲਾਂ ਹੀ ਕਿ ਅਸਲੀ ਜੋ ਇਹ ਵਾਇਲੈਂਸ ਕਸ਼ਮੀਰ 'ਚ ਕਰ ਰਹੇ ਨੇ 80 ਲੱਖ ਲੋਕਾਂ ਦੇ ਉੱਤੇ, ਉਹਦੇ ਤੋਂ ਧਿਆਨ ਹਟਾਉਣ ਦੇ ਲਈ ਇਹ ਕਹਿਣ ਕਿ ਜੀ ਦਹਿਸ਼ਤਗਰਦੀ ਕੱਲੀ ਸਾਡੇ ਹੀ ਨਹੀਂ ਆ, ਦੇਖ ਲਓ ਤੁਹਾਡੇ ਵੀ ਇੱਥੇ ਪਹੁੰਚੀ ਹੋਈ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਆਰਗੇਨਾਈਜ਼ਰਸ ਨੂੰ ਬਹੁਤ ਕੌਸ਼ੀਅਸ ਔਰ ਸਾਰਿਆਂ ਨੂੰ ਜਿਹੜੀਆਂ ਇੱਥੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਇਨਫੋਰਮ ਕਰਨ ਦੀ ਲੋੜ ਹੈ। ਪਰ ਕਿਉਂਕਿ ਇਹਨੇ ਮੋਦੀ ਨੇ ਆਉਣਾ ਤਾਂ ਉੱਥੋਂ ਦੀ ਫਲਾਈ ਕਰਕੇ ਸੀ, ਅੱਜ ਪਾਕਿਸਤਾਨ ਨੇ ਫੈਸਲਾ ਕੀਤਾ ਹੈ ਕਿ ਵੀ ਉਹਨੇ 21 ਤਰੀਕ ਨੂੰ ਫਲਾਈ ਕਰਨਾ ਸੀ ਪਹਿਲਾਂ ਜਰਮਨ ਔਰ ਅੱਗੋਂ ਉਹਨਾਂ ਨੇ ਕਿਹਾ ਵੀ ਸਾਡੇ 에ਅਰ ਸਪੇਸ ਤੋਂ ਨਹੀਂ ਇਹਦਾ ਮੋਦੀ ਦਾ ਜਹਾਜ਼ ਆ ਸਕਦਾ। ਉਸ ਤੋਂ ਪਹਿਲਾਂ ਉਹਨਾਂ ਨੇ ਆਲਰੇਡੀ ਪ੍ਰੈਜ਼ੀਡੈਂਟ ਉਹਨਾਂ ਦਾ ਰਾਸ਼ਟਰਪਤੀ ਕੋਵਿੰਦ ਉਹ ਵੀ ਕਿਤੇ ਨੂੰ ਚੱਲਿਆ ਸੀ, ਉਹਨੂੰ ਵੀ ਨਹੀਂ ਸੀ ਜਾਣਦਾ, ਉਹਨੇ ਕਿਹਾ ਵੀ ਉੱਥੋਂ ਹੋਰ ਪਾਸੇ ਜਾਓ, ਸਾਡਾ 에ਅਰ ਸਪੇਸ ਤੋਂ ਕੀਤਾ ਸੀ ਸੁੱਟ ਲਾਂਗੇ ਥੱਲੇ। ਸੋ ਜ਼ਾਹਰ ਹੈ ਵੀ ਇਹ ਬਹੁਤ ਚੰਗੀ ਗੱਲ ਹੈ। ਮੈਂ ਸਮਝਦਾ ਵੀ ਇਹ ਤੁਸੀਂ ਜਿਹੜਾ ਹੈ ਉਹ ਕਰਕੇ ਚੈਲੰਜ ਤੇ ਫਿਰ ਇਹ ਨਹੀਂ ਹੋ ਸਕਦਾ ਕਿ ਵੀ ਤੁਸੀਂ ਚੁੱਪ ਕਰਕੇ ਬੈਠ ਜਾਓ, ਬਾਕੀ ਗੱਲਾਂ ਵੀ ਨਾਰਮਲ ਦੀ ਤਰ੍ਹਾਂ ਹੁੰਦੀਆਂ ਰਹਿਣ।
ਸੋ ਇਹਦੇ ਤੇ ਚੀਕਾਂ ਵੀ ਮਾਰੀਆਂ ਕਿਉਂਕਿ ਇਹਨਾਂ ਨੇ ਪਾਕਿਸਤਾਨ ਨੇ ਜਿਹੜਾ ਉਹਨਾਂ ਦਾ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਮਿਸਟਰ ਕੁਰੈਸ਼ੀ ਉਹਨਾਂ ਨੇ ਵੀਡੀਓ ਸਟੇਟਮੈਂਟ ਰਾਹੀਂ ਇਹ ਕਿਹਾ ਕਿ ਇੰਡੀਅਨ ਹਾਈ ਕਮਿਸ਼ਨ ਇਨ ਇਸਲਾਮਾਬਾਦ ਹੈਡ ਬੀਨ ਇਨਫੋਰਮਡ ਆਫ ਪਾਕਿਸਤਾਨ ਡਿਸੀਜਨ to not allow Prime Minister Modi Special Air India one aircraft to fly over the country. ਉਹਨਾਂ ਨੇ ਉਹਨੂੰ ਕਿਹਾ ਕਿ ਜੀ ਅਸੀਂ ਇਹਦਾ ਜਹਾਜ਼ ਉੱਤੋਂ ਨਹੀਂ ਲੰਘਣ ਦੇਣਾ ਪਾਕਿਸਤਾਨ ਦੇ, ਹੋਰ ਜਾਓ ਜਿਹੜੇ ਪਾਸੋਂ ਜਾਣ। ਔਰ ਇਸ ਦੇ ਉੱਤੇ ਜਿਹੜਾ ਭਾਰਤ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਉਹਨੇ ਕਿਹਾ this is otherwise granted routinely by any normal country. Government of Pakistan should reflect upon its decision to deviate from well established international practice as well as consider its old habit of misrepresenting reasons for such unilateral actions. उन्होंने कहा जी ये दोबारा विचार करो, ये इंटरनेशनल प्रेसिडेंट है और तुसी बड़ा इत्थे इंटरनेशनल नॉर्म ਨੂੰ ਫੋਲੋ ਕੀਤਾ ਹੈ, ਤੁਸੀਂ ਧੱਜੀਆਂ ਉਡਾਈਆਂ ਨੇ ਇੰਟਰਨੈਸ਼ਨਲ ਲਾਅ ਦੀਆਂ ਵੀ, UN ਜਨਰਲ ਅਸੈਂਬਲੀ ਦੇ ਰੈਜ਼ੋਲੂਸ਼ਨਸ ਦੀਆਂ ਵੀ, UN ਚਾਰਟਰ ਆਫ ਹਿਊਮਨ ਰਾਈਟਸ ਦੀਆਂ ਵੀ। ਸੋ ਮੈਂ ਸਮਝਦਾ ਵੀ ਪਾਕਿਸਤਾਨ ਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਨੇ ਬਿਲਕੁਲ ਬੋਲਡ ਡਿਸੀਜਨ ਲਿਆ। ਔਰ ਇਕੱਲਾ ਇਹ ਨਹੀਂ ਹੈ ਜੋ ਕਸ਼ਮੀਰ 'ਚ ਕਰ ਰਹੇ ਨੇ, ਤੁਸੀਂ ਇਹਨਾਂ ਦਾ ਈਵਲ ਏਜੰਡਾ ਦੇਖੋ। ਪਹਿਲਾਂ ਰਾਜਨਾਥ ਸਿੰਘ ਕਹਿੰਦਾ ਕਿ ਜੀ ਇਹ ਹੁਣ ਗੱਲਬਾਤ ਪਾਕਿਸਤਾਨ ਨਾਲ ਉਦੋਂ ਤੱਕ ਨਹੀਂ ਹੋਏਗੀ ਜਦੋਂ ਤੱਕ ਉਹ ਕ੍ਰਾਸ ਬਾਰਡਰ ਟੈਰਰਿਜ਼ਮ ਖਤਮ ਨਹੀਂ ਕਰਦੇ, ਔਰ ਗੱਲਬਾਤ ਸਿਰਫ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਹੋਏਗੀ, ਹੋਰ ਹੁਣ ਕੋਈ ਗੱਲਬਾਤ। ਇਹੀ ਗੱਲ ਅਮਿਤ ਸ਼ਾਹ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਝੋਟਾ ਪਾਰਲੀਮੈਂਟ 'ਚ ਖਲੋ ਕੇ ਕਿ ਜੀ ਹੁਣ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਲੈਣਾ। ਤੇ ਉਹ ਜਿਹੜਾ ਹਵਾਈ ਜਹਾਜ਼ ਵਰਗਾ ਜਿਹਦਾ ਚਿਹਰਾ ਹੈ ਉਹ ਜੈ ਸ਼ੰਕਰ ਫੋਰਨ ਮਿਨਿਸਟਰ ਪਹਿਲੀ ਪ੍ਰੈਸ ਕਾਨਫਰੰਸ ਕਰਕੇ ਉਹ ਵੀ ਕਹਿ ਰਿਹਾ ਜੀ ਅਸੀਂ ਹੁਣ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਸਾਡੇ ਜੀਓਗ੍ਰਾਫੀਆ ਦਾ ਹਿੱਸਾ ਹੋਏਗਾ। ਪਰ ਇਹ ਜਿਹੜੀ ਗੱਲ ਕਹਿ ਰਹੇ ਨੇ ਇਹਦਾ ਮਤਲਬ ਇਹ ਹੈ, ਅੱਜ ਹੀ ਕਿਸੇ ਸਿਆਣੇ ਹੋਰ ਸੱਜਣ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਦੇ ਹੈਵ ਸਮ ਮਿਸਚੀਫ ਅਪ देयर ਸਲੀਵਸ। ਔਰ ਪਾਕਿਸਤਾਨ ਨੂੰ ਬਿਲਕੁਲ ਜਿਹੜਾ ਆਲ ਦਾ ਟਾਈਮ ਅਲਰਟ ਲਾਈਨ 'ਚ ਹੋਣਾ ਚਾਹੀਦਾ ਔਰ ਇਹ ਕੁਛ ਨਾ ਕੁਛ ਜਿਹੜਾ ਹੈ ਇਹ ਕਰ ਸਕਦੇ ਨੇ। ਔਰ ਉਹਦੇ 'ਚ ਅੱਜ ਜਦੋਂ ਮੈਂ 2-3 ਸਟੋਰੀਜ਼ ਦੇਖੀਆਂ ਕਿ ਬਈ ਇਹ ਲਦਾਖ ਰੀਜਨ ਦੇ ਵਿੱਚ ਐਕਟਿਵ ਨੇ, ਉੱਥੇ ਉਹਨਾਂ ਦੀ ਜਿਹੜੀ ਹੈ ਐਕਸਰਸਾਈਜ਼ਸ ਇਹ ਕਰ ਰਹੀਆਂ ਨੇ। ਔਰ ਇਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਸਟੋਰੀ ਹੈ, ਆਈ ਔਨ ਚਾਈਨਾ, ਆਰਮੀ ਕੰਡਕਟਸ exercise in Ladakh, Indian Air Force reopens airstrip in Arunachal। ਕਿ ਅਰੁਣਾਚਲ ਜਿਹੜਾ ਸਾਊਥ ਤਿੱਬਤ ਜਿਹਨੂੰ ਚਾਈਨਾ ਕਹਿੰਦਾ ਉਹਦੇ 'ਚ ਉਹਨਾਂ ਨੇ ਜਿਹੜਾ ਆਪਣਾ 에ਅਰ ਸਟ੍ਰਿਪ ਖੋਲ ਲਈ ਹੈ ਔਰ ਆਰਮੀ ਉੱਥੇ ਐਕਸਰਸਾਈਜ਼ਸ ਕਰ ਰਹੀ ਹੈ, ਪਿਕਚਰਸ ਵੀ ਨੇ ਇਸ ਦੀਆਂ। ਵਿਦ ਐਨ ਆਈ ਫਰਮਲੀ ਔਨ ਚਾਈਨਾ, the Indian Air Force reopened the Vijayanagar ALG Advanced Landing Ground in Arunachal Pradesh for a military aircraft on Wednesday, even as the army wrapped up the operational alert exercise in eastern Ladakh near the line of actual control, or the all arms integrated exercise in a super high altitude area and at Chashul in eastern Ladakh, which witnessed participation by tanks, artillery guns, drones, helicopters and troops, as well as para-drops by Indian Air Force aircraft. Interestingly was called Changthang Parhar assault। ऑपरेशन फाइनल असॉल्ट है, ये जी लैंग्वेज इस्तेमाल की तो मतलब असॉल्ट। चैंगथांग इज ए प्लेट्यू इन वेस्टर्न एंड नॉर्थन तिब्बत दैट एक्सटेंड्स इनटू साउथ ईस्टर्न लद्दाख। अगे पूरा वेरवा है कि भी ये 12,000 फीट के उत्ते जी एक्सरसाइज की ਉਹਦੇ 'ਚ ਕੀ ਇਸਤੇਮਾਲ ਕੀਤਾ, ਕੀ ਉਹਨਾਂ ਨੇ ਕੀਤਾ। ਸੋ ਇਸ ਸਟੇਜ ਤੇ ਜਦੋਂ ਕਿ ਆਲਰੇਡੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜੀਆਂ ਨੇ ਦੋਨੋਂ ਪਾਸੇ ਭਾਰਤ ਪਾਕਿਸਤਾਨ ਦੇ ਵਿੱਚ ਕਸ਼ੀਦਗੀ ਹੈ ਔਰ ਈਵਨ ਚਾਈਨਾ ਦੇ ਫੋਰਨ ਮਿਨਿਸਟਰ ਨੇ ਆਪਣੀ ਵਿਜ਼ਿਟ ਜਿਹੜੀ ਹੈ ਇੰਡੀਆ ਦੀ ਕੈਂਸਲ ਕੀਤੀ। ਇਹ ਐਕਸਰਸਾਈਜ਼ ਜਿਹੜੀ ਹੈ ਮਿਲਟਰੀ ਐਕਸਰਸਾਈਜ਼ ਵਿਦ ਫੁੱਲ ਔਰ ਓਪਨਿੰਗ ਆਫ ਦਾ 에ਅਰ ਸਟ੍ਰਿਪ, ਇਹ ਕੀ ਸ਼ੋਅ ਕਰਦੀ ਹੈ। ਫਿਰ ਗੱਲ ਇੱਥੇ ਹੀ ਨਹੀਂ ਹੈ, ਨਾਲ ਦੀ ਨਾਲ ਇਹ ਵੀ ਟਾਈਮਜ਼ ਆਫ ਇੰਡੀਆ ਦੀ ਖਬਰ ਹੈ, forces need rupees 80,000 crore more for modernization this year। The Indian Army, the armed forces want around rupees 80,000 crore more for modernization, plugging critical operational gaps and paying committed liabilities this financial year amidst heightened tensions with Pakistan and uneasy calm with China along the land border and the Indian Ocean region। ਹੁਣ ਇਹ ਕਹਿ ਰਹੇ ਨੇ ਜੀ 10 ਲੱਖ ਸਾਡੀ 13 ਲੱਖ ਸਾਡੀ ਸਟਰੋਂਗ ਆਰਮੀ ਹੈ ਔਰ ਉਹਨਾਂ ਨੇ 20,500 ਕਰੋੜ ਕੈਪੀਟਲ ਐਕਸਪੈਂਡੀਚਰ ਮੰਗਿਆ, 에ਅਰ ਫੋਰਸ ਨੇ 40,000 ਕਰੋੜ ਹੋਰ ਮੰਗਿਆ, ਨੇਵੀ ਨੇ 20,000 ਕਰੋੜ ਮੰਗਿਆ ਔਰ ਇਹ ਸਾਰਾ ਜਿਹੜਾ ਹੈ
ਇਹ ਉਹਨਾਂ ਨੇ ਕਿਹਾ ਕਿ ਜੇ ਅਸੀਂ ਇਹਨੂੰ ਓਵਰਹਾਲ ਕਰਨਾ ਹੈ ਸਾਰੇ ਨੂੰ ਤੇ ਇਹ ਸਾਨੂੰ ਅਮਾਉਂਟ ਚਾਹੀਦਾ ਹੈ। ਹੁਣ ਤੁਸੀਂ ਮਿਲਟਰੀ ਐਕਸਰਸਾਈਜ਼ ਨਾਲ ਜੋੜ ਕੇ ਔਰ 80,000 ਕਰੋੜ ਦੀ ਇਨਸਰਸ਼ਨ ਮੋਰ ਉਹਨਾਂ ਦੇ ਖਜ਼ਾਨੇ 'ਚ ਤੋੜ ਕੇ ਉਹਨੂੰ ਜੋੜ ਕੇ ਦੇਖੋ ਤੇ ਫਿਰ ਮੋਟਿਵ ਨਜ਼ਰ ਆ ਰਿਹਾ ਹੈ ਕਿ ਇਹ ਜਦੋਂ ਕਹਿੰਦੇ ਨੇ ਵੀ ਅਸੀਂ ਇਧਰੋਂ ਕਸ਼ਮੀਰ ਲੈਣਾ ਔਰ ਉਧਰ ਚਾਈਨਾ ਨੂੰ ਵੀ ਅੱਖਾਂ ਦਿਖਾ ਰਹੇ ਨੇ ਤੇ ਕੁਛ ਨਾ ਕੁਛ ਜਿਹੜੀ ਮਿਸਚਿਫ ਹੈ ਆਪ ਦੇ ਸਰੀਰ ਹੈ। ਪਰ ਜਿਹੜਾ ਜਿਸ ਗੱਲ ਨੇ ਮੈਨੂੰ ਇਹ ਹੋਰ ਵੀ ਕਨਵਿੰਸ ਕੀਤਾ ਵੀ ਇਹਨਾਂ ਦੀ ਜਿਹੜੀ ਮਾਰ ਹੈ ਜਿਹਦੇ ਤੇ ਕਰ ਸਕਦੇ ਨੇ, ਕਿਉਂਕਿ ਇਹ ਜੋ ਹੁਣ ਕਰ ਰਹੇ ਨੇ ਇਹਦੇ 'ਚ ਕਿਤੇ ਨਾ ਕਿਤੇ ਅਮਰੀਕਾ ਇਨਵੋਲਵ ਹੈਗਾ ਇਹ ਗੱਲ। ਅਦਰਵਾਈਜ਼ ਇਸ ਲੈਵਲ ਤੇ ਜਾ ਕੇ ਤੇ ਅਮਰੀਕਾ ਦਾ ਉੱਥੇ ਕੀ ਇੰਟਰਸਟ ਹੈ? ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਕਿਉਂਕਿ ਇਹੀ ਦੇਖੋ ਅਲਟੀਮੇਟਲੀ ਲੜਾਈ ਇਹ ਜਿਹੜੇ ਤਜਾਰਤ ਨੂੰ ਲੈ ਕੇ ਹੁੰਦਾ, ਤਾਜਰਾਂ ਦੀ ਹੁੰਦੀ ਹੈ। ਤਾਜ਼ਰ ਕਹਿੰਦੇ ਨੇ ਜਿਹੜਾ ਤਜਾਰਤ ਕਰਦਾ ਵਪਾਰੀਆਂ ਦੀ ਹੈ। ਔਰ ਅਮਰੀਕਾ ਹੋਏ, ਰੂਸ ਹੋਏ, ਫਰਾਂਸ ਹੋਏ, ਚਾਈਨਾ ਹੋਏ, ਦੂਜੇ ਹੋਣ, ਇਹ ਸਾਰੇ ਦੇਖਦੇ ਨੇ ਕਿ ਲੌਂਗ ਟਰਮ ਉਹਨਾਂ ਦੇ ਵਪਾਰ ਚੋਂ ਕਿੱਥੇ ਪੈਸੇ ਬਣਨੇ ਨੇ, ਕਿੱਥੇ ਲੂਜ਼ ਹੋਣ ਦੇ ਚਾਂਸਸ ਨੇ। ਹੁਣ ਜਿਹੜਾ ਇਕਨੋਮਿਕਲ ਕੋਰੀਡੋਰ ਹੈ ਉਹਨੂੰ ਚਾਈਨਾ ਪਾਕਿਸਤਾਨ ਕਿਹਾ ਜਾਂਦਾ ਹੈ ਕਿਉਂਕਿ ਚਾਈਨਾ ਤੋਂ ਇਮੀਡੀਏਟ ਬਾਅਦ ਪਾਕਿਸਤਾਨ ਚੋਂ ਗੁਜ਼ਰਨੇ, ਪਰ ਅੱਗੇ ਅਫਗਾਨਿਸਤਾਨ ਤੋਂ ਲੈ ਕੇ ਯੂਰਪ ਤੱਕ 30+ ਦੇਸ਼ ਨੇ ਔਰ 178 ਕੇ 180 ਬਿਲੀਅਨ ਡਾਲਰ ਦਾ ਉਹਨਾਂ ਨੇ ਆਲਰੇਡੀ ਬਜਟ ਇਹਦੇ ਲਈ ਰੱਖਿਆ। ਹੁਣ ਉਹਦੇ 'ਚ ਜੇ ਪਾਕਿਸਤਾਨ ਦਾ ਗਿਲਗਿਤ ਬਾਲਟਿਸਤਾਨ ਏਰੀਆ ਜਿਹੜਾ ਨਾਰਦਰਨ ਕਸ਼ਮੀਰ ਸੀ, ਹੁਣ ਉਹਦਾ ਇੱਕ ਸੈਪਰੇਟ ਵਜੂਦ ਹੈ, ਉਹ ਸੈਪਰੇਟ ਕਰ ਦਿੱਤਾ ਜਾਂਦਾ ਹੈ ਜਾਂ ਉੱਥੇ ਸਟ੍ਰਾਈਕ ਕਰਦੇ ਨੇ ਜਾਂ ਜਿਸ ਦੇ ਲਈ ਇਹਨਾਂ ਨੇ ਉਸ ਪਾਸਿਓਂ ਸੈਚਨ ਗਲੇਸ਼ੀਅਰ ਨਹੀਂ ਛੱਡਿਆ ਹੈ। ਔਰ ਕਾਰਗਿਲ ਵਾਲੇ ਮੁੱਦੇ ਦੇ ਉੱਤੇ ਵੀ ਜਿਹੜਾ ਇੱਕ ਗੱਲ ਜ਼ਾਹਰ ਸੀ ਕਿ ਵੀ ਇਹਨਾਂ ਦੀ ਹੋਰ ਕੀ ਮਨਸ਼ਾ ਨੈਗੇਟਿਵ ਹੋ ਸਕਦੀ ਹੈ। ਔਰ ਇਹ ਖਬਰ ਜਿਹੜੀ ਕਿ ਇਸ ਹਵਾਲੇ ਨਾਲ ਹੀ ਹੈ, ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ, ਇੰਡੀਅਨ ਮਿਲਟਰੀ ਟੂ ਸਟਾਰਮ ਪਾਕਿਸਤਾਨ's strategic ਗਿਲਗਿਤ ਬਾਲਟਿਸਤਾਨ ਟੂ ਕੱਟ ਪਾਕਿਸਤਾਨ ਚਾਈਨਾ ਇਕਨੋਮਿਕਲ ਕੋਰੀਡੋਰ, ਕਿ ਇਹ ਅਲਟੀਮੇਟ ਇਹਨਾਂ ਦੀ ਸਟ੍ਰੈਟਜੀ ਹੈ। ਔਰ ਇਹ ਜਿਹੜੀ ਜਿਓਪੋਲਿਟੀਕਲ ਐਵੇਂ ਨਹੀਂ ਲਦਾਖ ਉਹਨਾਂ ਨੇ ਵੰਡ ਕੇ ਸੈਪਰੇਟ ਯੂਨੀਅਨ ਟੈਰੀਟਰੀ ਜਿਹੜੀ ਸਿੱਧੀ ਉਹਨਾਂ ਦੇ ਅੰਦਰ ਉੱਥੇ ਲੈਜਿਸਲੇਟਿਵ ਵੀ ਨਹੀਂ ਹੈ, ਕਿਉਂਕਿ ਸਾਰਾ ਰੀਜਨ ਅਲਟੀਮੇਟਲੀ ਲਦਾਖ ਦੇ ਹਵਾਲੇ ਨਾਲ ਹੀ ਲੱਗਦਾ ਜਾ ਕੇ, ਜਿਹਨੂੰ ਛੋਟਾ ਤਿੱਬਤ ਕਹਿੰਦੇ ਨੇ। ਔਰ ਇਸ ਸਾਰੇ 'ਚ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਜਿਹੜਾ ਪ੍ਰੋਵਿੰਸ ਹੈ, ਜਿਹੜਾ ਖਿੱਤਾ ਹੈ, ਸਟ੍ਰੈਟੇਜਿਕਲੀ ਇੰਡਿਸਪੈਂਸੇਬਲ ਹੈ। ਔਰ ਇਸ ਸਾਰੇ 'ਚ ਜਿਹੜਾ ਗਿਲਗਿਤ ਬਾਲਟਿਸਤਾਨ ਦਾ ਉੱਤੇ ਜਿਹੜਾ ਇੱਕ ਪੈਰਾਗ੍ਰਾਫ ਹੈ ਸਟੋਰੀ 'ਚ ਮੈਂ ਉਹ ਜ਼ਰੂਰ ਪੜ੍ਹਨਾ ਚਾਹੁੰਦਾ ਕਿ ਗਿਲਗਿਤ ਬਾਲਟਿਸਤਾਨ ਇਨ ਦਾ ਕਰੰਟ ਜਿਓ ਸਟ੍ਰੈਟੇਜਿਕ ਅਲਾਈਨਮੈਂਟ ਕਟਸ ਇੰਡੀਆ from the mineral and energy rich markets of Central Asian countries including Uzbekistan, Turkmenistan and Kazakhstan as well as Afghanistan। ਕਿਉਂਕਿ ਜੇ ਇਹਨੂੰ ਇਹ ਕੱਟ ਆਫ ਕਰ ਦਿੰਦੇ ਨੇ ਤਾਂ ਇਹਨਾਂ ਸਾਰਿਆਂ ਦੇ ਨਾਲ ਇੰਡੀਆ ਦਾ ਲਿੰਕ ਖੁੱਲ ਜਾਂਦਾ ਹੈ। Islamabad has long refused to allow Delhi transit to these Central Asian states, further annoying India as it aims to tap such energy resources for its growing fuel demands। क्योंकि growing energy demands ने और Central Asia नालों cut off होके India बैठा है। So Delhi also perceives growing Sino-Pak cooperation as evidenced by CPEC as an attempt to contain Delhi's clout as a regional power। कि ਜਿਉਂ-ਜਿਉਂ ਚਾਈਨਾ ਪਾਕਿਸਤਾਨ ਦੀ ਸਾਂਝ ਬਣਦੀ ਹੈ ਇਹ ਇੰਡੀਆ ਨੂੰ ਹੋਰ ਵੀ ਕਾਰਨਰ ਕਰ ਦਿੰਦਾ ਇਕਨੋਮਿਕਲੀ। ਔਰ ਫਿਰ ਇੰਡੀਆ ਇਨੀਸ਼ੀਏਟਡ ਇਟਸ ਕਨੈਕਟ ਸੈਂਟਰਲ ਏਸ਼ੀਆ ਪਾਲਿਸੀ in 2012 to counter the growing Sino-Pak influence in the region and sought to engage Iran and Afghanistan to circumvent Pakistan and gain direct access to the markets of Central Asia। Delhi especially increased its bilateral cooperation with Tehran to access oil supplies and invested in the development of Iran's Chabahar port as a counter to Pakistan's critically important Gwadar port। The development of the port was further aimed at opening a route to landlocked Afghanistan where Delhi has developed security and economic। ਹੁਣ ਜਿਹੜਾ ਇੰਡੀਆ ਨੇ ਹੈਵੀ ਇਨਵੈਸਟਮੈਂਟ ਚਾਬਹਾਰ 'ਚ ਕੀਤੀ ਇਰਾਨੀਅਨ ਪੋਰਟ, ਕਿਉਂਕਿ ਚਾਬਹਾਰ ਰਾਹੀਂ ਅਫਗਾਨਿਸਤਾਨ ਨਾਲ ਲਿੰਕ ਬਣ ਜਾਂਦਾ ਸੀ। ਹਾਲਾਂ ਇਕਨੋਮਿਕਲੀ ਉਹ ਵੀ ਵਾਇਬਲ ਨਹੀਂ ਹੈ, ਉਹ ਵੀ ਐਕਸਪੈਂਸਿਵ ਹੈ, ਪਰ ਇਹਨਾਂ ਨੂੰ ਇਹ ਸੀ ਵੀ ਅਸੀਂ ਤਾਂ ਫਸੇ ਹੋਏ ਹਾਂ ਵਿੱਚ ਪਾਕਿਸਤਾਨ ਹੈ। ਔਰ ਉੱਪਰੋਂ ਅਖੀਰ 'ਚ ਉਹਨਾਂ ਨੇ ਕਿਹਾ ਕਿ however with the latest United States sanctions against Iran and pressure from Washington to cut all fuel imports from Tehran, Delhi has been left high and dry to counter what they see as China's geostrategic advancement through its CPEC program. Many Indian policymakers have long recommended the military takeover of Gilgit-Baltistan
ਐਂਡ ਦਾ ਰੈਸਟ ਆਫ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ। ਸੋ ਇਸ ਸਟੇਜ ਤੇ ਜਿਹੜਾ ਸੀਪੈਕ ਨੂੰ ਕੱਟ ਆਫ ਕਰਨਾ ਹੈ, ਗਿਲਗਿਤ ਬਾਲਸਤਾਨ ਜਿਹੜਾ ਵਲਨਰੇਬਲ ਹੈ ਟੂ ਸਮ ਐਕਸਟੈਂਟ, ਔਰ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ ਫਿਰ ਇਹ ਨਹੀਂ ਨਜ਼ਰ ਆਉਂਦਾ ਕਿ ਵੀ ਜੇ ਅਮਰੀਕਾ ਦੇ ਕਹਿਣ ਤੇ ਇੰਡੀਆ ਨੂੰ ਲੱਗਦਾ ਹੈ ਕਿ ਵੀ ਉਹ ਇਸ ਦੇ ਨਾਲ ਆਪਣੀ ਇਕਨੋਮਿਕਲ ਐਕਸੈਸ ਸੈਂਟਰਲ ਏਸ਼ੀਅਨ ਕੰਟਰੀ ਤੱਕ ਪਹੁੰਚਾਉਂਦਾ ਹੈ, ਤੇ ਚਾਈਨਾ ਨੇ ਚੂੜੀਆਂ ਤੇ ਨਹੀਂ ਪਾਈਆਂ ਹੋਈਆਂ। ਔਰ 1962 ਚ ਇਹਨਾਂ ਨੇ ਜਿਹੜੀਆਂ ਜੁੱਤੀਆਂ ਖਾਧੀਆਂ ਨੇ, ਉਦੋਂ ਤਾਂ ਚਾਈਨਾ ਕੁਝ ਵੀ ਨਹੀਂ ਸੀ, ਅਜੇ ਨਵਾਂ 10-12 ਸਾਲ ਹੋਏ ਹੈ, ਉਹਨਾਂ ਚ ਕਲੋਨੀਅਲ ਰੂਲ ਚੋਂ ਨਿਕਲੇ ਸੀ, ਕੋਰੀਅਨ ਵਾਰ ਦੇ ਵਿੱਚ ਝੰਬੇ ਗਏ ਸੀ, ਅਜੇ ਤੱਕ ਉਹਨਾਂ ਦੇ ਕੋਲ ਈਵਨ ਐਟੋਮਿਕ ਪਾਵਰ ਵੀ ਉਹ ਨਹੀਂ ਸੀਗੇ। ਤੇ ਜੇ 62 ਦੇ ਵਿੱਚ ਇਹਦੇ ਬਾਵਜੂਦ ਕਿ ਅਮਰੀਕਾ ਉਹਨਾਂ ਦੀ ਪਿੱਠ ਤੇ ਆ ਕੇ ਖਲੋਤਾ, ਰੂਸ ਨਿਊਟਰਲ ਹੋ ਗਿਆ ਸੀ ਕਿਉਂਕਿ ਚਾਈਨਾ ਦੇ ਨਾਲ ਉਦੋਂ ਇੰਨੇ ਮਾੜੇ ਸੰਬੰਧ ਨਹੀਂ ਸੀ ਰਸ਼ੀਆ ਦੇ, ਤੇ ਹੁਣ ਜਿਸ ਪਾਵਰ 'ਚ ਚਾਈਨਾ ਹੈ, ਇਹ ਸੀਪੈਕ ਕੱਟਣਗੇ, ਗਿਲਗਿਤ ਬਾਲਸਤਾਨ ਤੇ ਕਬਜ਼ਾ ਕਰਨਗੇ, ਤੇ ਚਾਈਨਾ ਜਿਹੜਾ ਇਹਨਾਂ ਨੂੰ ਭੁੱਲ ਜਾਂਦਾ ਹੈ ਕਿ ਚਾਈਨਾ ਰੂਫ ਆਫ ਦਾ ਵਰਲਡ ਤਿੱਬਤ 'ਚ ਬੈਠਾ ਹੈ, ਜਿੱਥੋਂ ਸਾਰੇ ਭਾਰਤ ਦੇ ਜਿੰਨੇ ਸ਼ਹਿਰ ਨੇ ਐਜ਼ ਦਾ ਕਰਾਊ ਫਲਾਈਜ਼ ਜਿਹੜੀਆਂ ਮਿਸਾਈਲਸ ਦੀ ਰੇਂਜ ਹੈ ਉਹ 250 ਤੋਂ 300 ਮੀਲ ਹੈ। ਉਹਦੇ ਲਈ ਕੋਈ ਨਿਊਕਲੀਅਰ ਟਿਪਡ ਮਿਸਾਈਲਾਂ ਦੀ ਲੋੜ ਵੀ ਨਹੀਂ, ਨਾਰਮਲੀ ਮਿਸਾਈਲਾਂ ਜੇ ਉੱਥੋਂ ਇਹ ਸੁੱਟਣਗੇ ਤੇ ਇਹਨਾਂ ਨੂੰ ਫਿਰ ਲੱਭਣਾ ਵੀ ਨਹੀਂ ਹੈ ਇਹਨਾਂ ਦਾ ਕੋਈ ਕਿ ਵੀ ਇਹਨਾਂ ਦੀ ਹੋਂਦ ਕੀ ਹੈ। ਪਰ ਕਿਉਂਕਿ ਜੇ ਹੁਣ ਤੁਸੀਂ ਸ਼ੇਖ ਚਿੱਲੀ ਬਣਨਾ ਤੇ ਜਾਂ ਤੁਹਾਡਾ ਜੀ ਜਿਹੜਾ ਜੁੱਤੀਆਂ ਖਾਣ ਨੂੰ ਕਰਦਾ, ਉਹ ਸਾਡੇ ਵੀਰ ਨਵਰੂਪ ਸਿੰਘ ਸਾਨੂੰ ਸਟੋਰੀਜ਼ ਭੇਜਦੇ ਨੇ, ਤੇ ਉਹ ਇਹ ਸਟੋਰੀ ਦੇਖ ਕੇ ਭੇਜ ਕੇ ਉਹਨਾਂ ਲਿਖਿਆ ਵੀ ਲੱਗਦਾ ਇਹਨਾਂ ਦਾ ਜੀ ਜੁੱਤੀਆਂ ਖਾਣ ਨੂੰ ਕਰਦਾ। ਮੈਂ ਕਿਹਾ ਇਸ ਤੋਂ ਵਧੀਆ ਪੰਜਾਬੀ 'ਚ ਹੋਰ ਕੀ ਸਮਝਾਇਆ ਜਾ ਸਕਦਾ। ਸੋ ਇਹ ਜਿਹੜਾ ਹੈ ਇਹ ਉਹਨਾਂ ਦੀ ਜਿਹਨੂੰ ਇਹਨਾਂ ਦੀ ਆਪਣੀ ਜ਼ਬਾਨ 'ਚ ਦੁਸਾਹਸ ਕਹਿੰਦੇ ਨੇ, ਪਰ ਸਾਨੂੰ ਇਹ ਲੱਗਦਾ ਹੈ ਵੀ ਇਹ ਕੁੱਤੇ ਦੀ ਮੌਤ ਆਈ ਲੱਗਦੀ ਹੈ ਤੇ ਹੁਣ ਸ਼ਹਿਰ ਨੂੰ ਭੱਜ ਰਿਹਾ, ਔਰ ਉਸ 'ਚੋਂ ਕੀ ਹੋਏਗਾ ਇਹ ਫਿਰ ਸ਼ਾਇਦ ਜਿਹਨੂੰ ਕਿਆਮਤ ਕਹਿੰਦੇ ਨੇ ਫਿਰ ਇਹੀ ਹੁੰਦੀ ਹੈ ਕਿ ਇਹ ਆਪਣੀ ਮੌਤ ਨੂੰ ਸੱਦਾ ਦੇ ਰਹੇ ਨੇ। ਬਿਲਕੁਲ ਡਾਕਟਰ ਸਾਹਿਬ ਇੱਥੇ ਨੇ ਪ੍ਰੇਰਿਤ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤਨੀ ਜਾਣਾ, ਮਿਲਦੇ हैं आफ्टर दिस शॉर्ट ब्रेक।